ਅਗਲੀ ਗੱਲ ਕਰੀਏ ਮਿੰਟੂ ਜੀ ਮੀਡੀਆ ਦੀ। ਵੈਸੇ ਤਾਂ ਇੱਕ ਇਹ ਵੀ ਬਹਿਸ ਚੱਲਦੀ ਹੈ ਕਿ ਮੀਡੀਆ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਬੜਾ ਕੁਝ ਚੱਲਿਆ ਸਰਕਾਰੀ ਇਸ਼ਤਿਹਾਰ ਨਾ ਲੈਣ ਬਦਲੇ, ਪਰ ਫਿਰ ਵੀ ਅਜੀਤ ਦੇ ਸਰਕਾਰੀ ਇਸ਼ਤਿਹਾਰ ਬੰਦ ਕਰਨਾ ਕਹਿੰਦੇ ਨਿਰਪੱਖ ਆਵਾਜ਼ ਨੂੰ ਦਬਾਉਣਾ ਹੈ, ਖਾਲਸਾ ਜੀ ਕਹਿ ਰਹੇ ਨੇ। ਦੇਖੋ, ਅਜੀਤ ਅਖਬਾਰ ਦੇ ਵਿੱਚ ਇੱਕ ਮੁਹਿੰਮ ਵਿੱਢੀ ਗਈ। ਅਜੀਤ ਅਖਬਾਰ ਬਹੁਤ ਵੱਡਾ ਅਖਬਾਰ ਹੈ, ਮੰਨਣਾ ਪਏਗਾ ਜੀ। ਅਜੀਤ ਅਖਬਾਰ ਪੁਰਾਣਾ ਅਖਬਾਰ ਹੈ, ਪੰਜਾਬ ਦਾ ਖੇਤਰੀ ਅਖਬਾਰ ਕਹਿ ਲਓ, ਪਰ ਬਹੁਤ ਪੁਰਾਣਾ ਹੈ। ਤੇ ਏਦਾਂ ਹੁੰਦਾ ਹੈ ਕਿ ਜਿਵੇਂ ਹੁਣ ਇੱਕ ਤਾਂ ਸਾਫ਼ ਹੈ, ਇੱਥੇ ਤੁਹਾਡੇ ਅਮਰੀਕਾ ਦੇ ਵਿੱਚ ਵੀ ਵੇਖ ਲਿਓ ਜੀ, ਮੈਂ ਨਾਂ ਤੇ ਕੀ ਲੈਣੇ ਆ ਕਿਉਂਕਿ ਮੇਰੀ ਆਵਾਜ਼ ਇੱਧਰ ਤੁਹਾਡੀ 에ਅਰ ਤੇ ਜਾਏਗੀ, ਤਾਂ ਇੱਧਰ ਵੀ ਇੱਕ ਅੱਧੇ ਉਧਰ ਲਾਈਨ ਤੇ ਖੜੇ ਹੁੰਦੇ, ਅੱਧੇ ਉਸ ਲਾਈਨ ਤੋਂ ਦੂਜੇ ਪਾਸੇ ਖਲੋਤੇ ਹੁੰਦੇ ਜੀ। ਬਿਲਕੁਲ ਬਿਲਕੁਲ ਵੱਡੇ ਵੱਡੇ ਜਿਨ੍ਹਾਂ ਨੂੰ ਇੱਥੇ ਪੱਤਰਕਾਰ ਕੋਟ ਕਰਦੇ ਕਿ ਫਲਾਣੇ ਦੀ ਰਿਪੋਰਟ ਛਪੀ ਹੈ। ਔਰ ਇਹ ਤੁਸੀਂ ਥੋੜਾ ਜਿਹਾ ਜਿਵੇਂ ਜਿਵੇਂ ਇੱਥੇ ਰਚੋ ਮਿਚੋਗੇ ਸਿਸਟਮ ਚ ਤਾਂ ਬਹੁਤ ਕੁਝ ਤੁਹਾਨੂੰ ਮਿਲੇਗਾ ਕਿ ਲੌਬਿੰਗ ਕਿਵੇਂ ਹੁੰਦੀ ਹੈ ਤੇ ਲੌਬਿੰਗ ਕਿੱਦਾਂ ਅਸਰ ਕਰਦੀ ਹੈ, ਸਾਰਾ ਕੁਝ। ਤਾਂ ਏਦਾਂ ਮਤਲਬ ਕਿ ਅਕਾਲੀ ਦਲ ਦਾ ਪੱਖੀ ਸਮਝਿਆ ਜਾਂਦਾ ਹੈ ਅਜੀਤ ਅਖਬਾਰ ਨੂੰ ਸ਼ੁਰੂ ਤੋਂ ਜੀ। ਤਾਂ ਗੱਲ ਕੀ ਹੈ ਕਿ ਦੇਖੋ, ਮੈਂ ਜਿਵੇਂ ਕਿਹਾ ਕਿ ਜ਼ਰੂਰੀ ਨਹੀਂ ਹੁੰਦਾ ਕਿ ਮਤਲਬ ਕਿ ਉਸ ਅਖਬਾਰ ਦੇ ਵਿੱਚੋਂ ਸਾਰੇ ਅੰਸ਼ ਹੀ ਖਤਮ ਹੋ ਜਾਂਦੇ ਆ ਜੇ ਕੋਈ ਮਾੜਾ ਮੋਟਾ ਵਿਚਾਰਧਾਰਕ ਤੌਰ ਤੇ ਕਿਸੇ ਨਾਲ ਜੁੜਦਾ ਹੈ। ਜੀ ਜੀ, ਰਿਪੋਰਟਿੰਗ ਉਹ ਪਾਰਟੀਆਂ ਦੇ ਉਲਟ ਵੀ ਹੁੰਦੀ ਹੈ, ਆਲੋਚਨਾ ਵੀ ਹੁੰਦੀ ਹੈ, ਲੀਡਰਸ਼ਿਪ ਦੀ, ਸਾਰਾ ਕੁਝ ਚੱਲਦਾ, ਪਰ ਇਹ ਚੀਜ਼ਾਂ ਹੁੰਦੀਆਂ ਤਾਂ ਮਤਲਬ ਕਿ ਪ੍ਰੋ ਅਕਾਲੀ ਕਿਹਾ ਜਾਂਦਾ ਜੀ। ਹੁਣ ਸਰਕਾਰ ਹੈ ਆਮ ਆਦਮੀ ਪਾਰਟੀ ਦੀ। ਪਹਿਲੀ ਗੱਲ ਹੈ ਕਿ ਮੈਂ ਤਾਂ ਸਮਝਦਾ ਕਿ ਮੀਡੀਆ ਨੂੰ ਨਿਰਪੱਖ ਰਹਿਣਾ ਚਾਹੀਦਾ ਹੈ, ਨਿਊਟਰਲ ਗੇਅਰ ਚ ਹੀ ਰਹਿਣਾ ਚਾਹੀਦਾ ਹੈ ਜੇ ਰਹਿ ਸਕਦੇ ਹੋ ਤਾਂ। ਪਰ ਕੀ ਨਿਊਟਰਲ ਰਹੇ ਨੂੰ ਅੱਜ ਕੱਲ ਨਿਊਟਰਲ ਰਹਿਣ ਦਿੱਤਾ ਜਾਂਦਾ? ਉਹਦੇ ਤਾਂ ਉਹ ਹੀ ਗੇਅਰ ਪਾ ਦਿੱਤੇ ਜਾਂਦੇ ਆ, ਬੈਕ ਗੇਅਰ ਹੀ ਪਾ ਦਿੱਤੇ ਜਾਂਦੇ ਅੱਜ ਕੱਲ। ਤਾਂ ਖੈਰ ਇਹ ਇੱਕ ਵੱਡਾ ਵਿਸ਼ਾ ਹੈ, ਮੈਂ ਸਮਝਦਾ ਕਿ ਬਹੁਤ ਵੱਡਾ ਵਿਸ਼ਾ ਹੈ। ਇਹਨਾਂ ਦੇ ਦੇਖੋ ਇਸ਼ਤਿਹਾਰ ਕਰ ਦਿੱਤੇ ਗਏ ਨੇ ਬੰਦ। ਬਿਕਰਮ ਸਿੰਘ ਮਜੀਠੀਆ ਨੇ ਵੀ ਕਿਹਾ। ਹੁਣ ਦੇਖੋ, ਸਾਡੇ ਕੋਲ ਕੋਈ ਕਾਗਜ਼ਾਤ ਤੇ ਹੈ ਨਹੀਂ ਕਿ ਕੋਈ ਆਰਡਰ ਹੋਇਆ ਹੋਵੇ। ਬਿਕਰਮ ਸਿੰਘ ਮਜੀਠੀਆ ਨੇ ਪੀਸੀ ਕੀਤੀ, ਉਸ ਤੋਂ ਬਾਅਦ ਇਹਨਾਂ ਦੇ ਅਖਬਾਰ ਦੇ ਵਿੱਚ ਵੀ ਇੱਕ ਮੂਵਮੈਂਟ ਬਣੀ ਹੋਈ ਹੈ। ਬਹੁਤ ਸਾਰੀਆਂ ਸਟੇਟਮੈਂਟਾਂ ਲੱਗਦੀਆਂ ਨੇ, ਬਹੁਤ ਸਾਰੇ ਨਾਮਚੀਨ ਲੋਕ ਬੋਲ ਰਹੇ ਨੇ, ਜਿਹਦੇ ਵਿੱਚ ਅੱਜ ਜਿਹੜਾ ਆਪਾਂ ਇਹ ਲੈ ਰਹੇ ਹਾਂ ਬਿਆਨ, ਅੱਜ ਆਇਆ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਦੇ ਜਿਹੜੇ ਅੰਤਰਿਮ ਕਮੇਟੀ ਮੈਂਬਰ ਆ ਭਾਈ ਪਰਮਜੀਤ ਸਿੰਘ ਖਾਲਸਾ ਜੀ, ਤਾਂ ਉਹਨਾਂ ਨੇ ਵੀ ਕਿਹਾ ਕਿ ਦੇਖੋ ਨਿਰਪੱਖਤਾ ਨੂੰ ਖਤਮ ਕਰਕੇ ਆਪਣੀ ਸਰਕਾਰ ਦੀਆਂ ਨਾਕਾਮੀਆਂ ਨੂੰ ਛੁਪਾਉਣਾ ਚਾਹੁੰਦੀ ਹੈ ਸਰਕਾਰ। ਖੈਰ ਦੇਖੋ, ਇਹ ਚੀਜ਼ਾਂ ਬਹੁਤ ਨੇ, ਜੇ ਤੁਸੀਂ ਜਾ ਕੇ ਅਜੀਤ ਅਖਬਾਰ ਨੂੰ ਫੋਲ ਲਓਗੇ ਤਾਂ ਬਹੁਤ ਖਬਰਾਂ ਲੱਗੀਆਂ ਤੁਹਾਨੂੰ ਮਿਲਣਗੀਆਂ। ਇਹਦਾ ਮਤਲਬ ਕਿ ਬਿਕਰਮ ਸਿੰਘ ਮਜੀਠੀਆ ਨੇ ਜਿਹੜੀ ਗੱਲ ਪਰਸੋਂ ਕਹੀ ਸੀਗੀ, ਉਹ ਗੱਲ ਅਖਬਾਰ ਛਾਪ ਰਿਹਾ ਵਾ। ਅਖਬਾਰ ਡਾਇਰੈਕਟਲੀ ਨਹੀਂ, ਕਈ ਵਾਰ ਦੇਖੋ ਸੰਪਾਦਕੀ ਜਿਹੜੀ ਹੈ ਨਾ, ਉਹ ਇਹ ਨਹੀਂ ਹੈ ਕਿ ਸੰਪਾਦਕੀ ਕਿਸੇ ਸਰਕਾਰ ਦੇ ਖਿਲਾਫ ਐ ਲਿਖ ਦਿੱਤੀ ਜਾਏਗੀ। ਜੀ ਜੀ, ਹਾਂ, ਕਈ ਵਾਰ ਅਖਬਾਰਾਂ ਇਹ ਰਸਤਾ ਕੱਢ ਦਿੰਦੀਆਂ ਕਿ ਸੰਪਾਦਕੀ ਦਾ ਉਹਦਾ ਸਾਰਾ ਥਾਂ ਬਲੈਕ ਕਰ ਦਿੰਦੀਆਂ ਹੁੰਦੀਆਂ, ਫਿਰ ਇੱਕ ਵਿਰੋਧ ਹੁੰਦਾ। ਪਰ ਇਸ ਤਰ੍ਹਾਂ ਇਹ ਆ ਕਿ ਆਪਾਂ ਦੇਖਿਆ ਵਾ ਅੱਗੇ ਵੀ ਇੱਕ ਅਖਬਾਰ ਉਹ ਵੀ ਰੋਂਦਾ ਰਿਹਾ ਕਿ ਅਕਾਲੀਆਂ ਨੇ ਸਾਡੇ ਇਸ਼ਤਿਹਾਰ ਬੰਦ ਕਰ ਰੱਖੇ ਸੀ। ਇਹ ਮਤਲਬ ਕਿ ਹਰੇਕ ਸਰਕਾਰ ਚ ਹੁੰਦਾ ਹੈ, ਪਰ ਮੈਂ ਸਮਝਦਾ ਕਿ ਨਹੀਂ ਹੋਣਾ ਚਾਹੀਦਾ। ਸਰਕਾਰ ਚਾਹੇ ਕੋਈ ਤੁਹਾਡਾ ਆਲੋਚਨਾ ਕਰਨ ਵਾਲਾ ਅਖਬਾਰ ਹੈ, ਚਾਹੇ ਉਹਦੀ ਆਈਡੀਓਲੋਜੀ ਕੁਛ ਵੀ ਹੈ, ਉਹਦਾ ਖਾਸਾ ਆਈਡੀਓਲੋਜੀ ਦਾ ਕੋਈ ਵੀ ਹੈ, ਚਾਹੇ ਉਹ ਖੱਬੇ ਪੱਖੀ ਅਖਬਾਰ ਹੈ, ਚਾਹੇ ਉਹ ਸੱਜੇ ਪੱਖੀ ਹੈ ਜੀ, ਚਾਹੇ ਉਹ ਖਿੱਤਾ ਮੁਖੀ ਹੈ, ਚਾਹੇ ਉਹ ਰਾਸ਼ਟਰਵਾਦੀ ਹੈ, ਕੁਛ ਵੀ ਹੈ ਜੀ ਜੀ, ਪਰੰਤੂ ਮਤਲਬ ਕਿ ਕੁਛ ਵੀ ਹੈ, ਰਾਸ਼ਟਰਵਾਦੀ ਹੈ, ਖਿੱਤਾਵਾਦੀ, ਕੁਛ ਵੀ ਕਹਿ ਲਓ, ਪਰ ਇਹ ਆ ਕਿ ਇਸ਼ਤਿਹਾਰ ਨੀਤੀ ਤੁਹਾਡੀ ਨਿਰਪੱਖਤਾ ਦੇ ਨਾਲ ਜਾਣੀ ਚਾਹੀਦੀ ਹੈ, ਕਿਉਂਕਿ ਇਸ਼ਤਿਹਾਰ ਆ ਕਿੱਥੋਂ ਰਿਹਾ? ਇਸ਼ਤਿਹਾਰ ਆ ਰਿਹਾ ਟੈਕਸ ਪੇਅਰਸ ਦੇ ਪੈਸੇ ਚੋਂ। ਹੁਣ ਜੇ ਆਪਾਂ ਦੇਖੀਏ ਤਾਂ ਇੱਥੇ ਕੀ ਹੋ ਰਿਹਾ ਹੈ, ਮੈਂ ਤੁਹਾਨੂੰ ਵਿਚਲੀ ਗੱਲ ਦੱਸ ਦਿੰਦਾ ਕਿ ਅਸਲ ਦੇ ਵਿੱਚ ਇਸ਼ਤਿਹਾਰ ਨੀਤੀ ਨੂੰ ਇਸ਼ਤਿਹਾਰ ਨੀਤੀ ਨਹੀਂ ਰਹਿਣ ਦਿੱਤਾ ਗਿਆ, ਹਥਿਆਰ ਨੀਤੀ ਬਣਾ ਲਿਆ ਗਿਆ ਹੈ। ਬਿਲਕੁਲ ਸਹੀ। ਹਥਿਆਰ ਨੀਤੀ ਕਿਸ ਤਰ੍ਹਾਂ ਬਣਾ ਲਿਆ ਗਿਆ ਵਾ ਕਿ ਅੱਜ ਹੀ ਮਿਸਾਲ ਲੈ ਲਓ ਕਿ 97 ਕਰੋੜ ਰੁਪਏ ਦੀ ਵਸੂਲੀ ਦੇ ਹੁਕਮ ਹੋਏ ਆ ਕਿ ਅਰਵਿੰਦ ਕੇਜਰੀਵਾਲ ਹੋਰਾਂ ਕੋਲੋਂ ਵਸੂਲੋ, ਤੁਸੀਂ LG ਨੇ ਹੁਕਮ ਦਿੱਤੇ ਆ ਜੀ ਜੀ। ਕਿਉਂ? ਇੱਕ ਕਮੇਟੀ ਨੇ ਇਹ ਪਾਇਆ ਕਿ ਜਿਹੜੀ ਇਹਨਾਂ ਦੀ ਇਸ਼ਤਿਹਾਰਬਾਜ਼ੀ ਹੋਈ ਸੀਗੀ ਦਿੱਲੀ ਦੇ ਵਿੱਚ ਕੁਝ ਸਮਾਂ ਪਹਿਲਾਂ, ਤਾਂ ਉਹ ਇਸ਼ਤਿਹਾਰਬਾਜ਼ੀ ਟੈਕਸ ਪੇਅਰ ਦੇ ਪੈਸੇ ਨਾਲ ਜਿਹੜੀ ਇਸ਼ਤਿਹਾਰਬਾਜ਼ੀ ਹੋਈ ਸੀ ਵਿਰੋਧੀਆਂ ਨੂੰ ਨਿਸ਼ਾਨੇ ਤੇ ਲੈਣ ਕਰਕੇ ਹੋਈ ਸੀ। ਐਸਾ ਮਤਲਬ ਕਿ ਇਹ ਤਾਂ ਨਹੀਂ ਮੰਨਦੇ, ਇਹ ਤਾਂ ਵਿਰੋਧ ਕਰ ਰਹੇ ਆ ਕਿ LG ਸਾਡੇ ਵਿਰੋਧ ਦੇ ਵਿੱਚ ਆ, ਪਰ ਕਮੇਟੀ ਨੇ ਤੇ ਇਹ ਫੈਸਲਾ ਕੀਤਾ। ਤਾਂ ਇਸ ਚੀਜ਼ ਨੂੰ ਤੁਸੀਂ ਇੱਥੇ ਲੈ ਸਕਦੇ ਹੋ ਕਿ
ਹੁਣ ਜਿਹੜਾ ਤਾਂ ਬੰਦਾ ਸੱਤਾਧਾਰੀ ਕੋਈ ਵੀ ਹੋਵੇ, ਇਹਨੂੰ ਕਿਸੇ ਪਾਰਟੀ ਵਿਸ਼ੇਸ਼ ਨਾਲ ਨਾ ਜੋੜਿਓ ਜਾਂ ਸਟੇਟ ਨਾਲ ਨਾ ਜੋੜਿਓ। ਕੋਈ ਵੀ ਸਰਕਾਰ ਹੁੰਦੀ ਹੈ, ਉਹ ਜਿਹੜਾ ਤਾਂ ਬੰਦਾ ਉਹਨਾਂ ਦੇ ਨਾਲ ਚੱਲਦਾ ਹੈ ਜਾਂ ਜਿਸ ਬੰਦੇ ਤੇ ਉਹ ਹੈਪੀ ਹੁੰਦੇ ਨੇ, ਤੂੰ ਲੁੱਟ ਲਿਆ ਹੈਪੀ ਮੂਡ ਬਣਾ ਕੇ, ਤੇ ਜਿਹਦੇ ਤੇ ਤਾਂ ਲੱਟੂ ਹੁੰਦੇ ਨੇ, ਆਪਣੇ ਆਪ ਇਸ਼ਤਿਹਾਰ ਜਾਂਦੇ ਨੇ। ਜਿਹੜਾ ਬੰਦਾ ਗਟਸ ਨਾਲ ਕੰਮ ਕਰਦਾ ਹੈ, ਉਹਦੇ ਤੇ ਪਰਚੇ ਵੀ ਹੁੰਦੇ ਨੇ, ਤੇ ਉਹਦੇ ਤੇ ਫਿਰ ਕਟੌਤੀ ਵਾਲੇ ਖਰਚੇ ਵੀ ਹੁੰਦੇ ਆ, ਵੀ ਖਰਚੇ ਘੱਟ ਕਰ ਦਿੱਤੇ ਜਾਂਦੇ ਆ, ਜਿਹੜੇ ਇਸ਼ਤਿਹਾਰ ਸਟੂਰ ਆ ਉਹਦੇ ਕੱਟ ਲਏ ਜਾਂਦੇ ਆ। ਜਦ ਕਿ ਮੈਂ ਕਹਿੰਦਾ ਕਿ ਚਾਹੇ ਹੁਣ ਦੇਖੋ ਮੀਡੀਆ ਨੇ ਤੈਅ ਕਰਨਾ ਕਿ ਉਹਨਾਂ ਨੇ ਕਿਹੜੀ ਲਾਈਨ ਟੋ ਕਰਨੀ ਹੈ, ਪਰ ਮੈਂ ਤੇ ਕਹਿੰਦਾ ਕਿ ਇੱਕ ਨਿਊਟਰਲ ਲਾਈਨ ਟੋ ਕਰਨੀ ਚਾਹੀਦੀ ਆ। ਪਰ ਇਹ ਆ ਕਿ ਇਸ਼ਤਿਹਾਰ ਨੀਤੀ ਜਿਹੜੀ ਉਹ ਤੁਹਾਡੀ ਸਾਂਝੀ ਹੁੰਦੀ ਹੈ, ਸਰਕਾਰ ਪੱਖਪਾਤ ਨਹੀਂ ਕਰ ਸਕਦੀ, ਉਹਨੂੰ ਇਸ਼ਤਿਹਾਰ ਦੇਣੇ ਬਣਦੇ ਆ ਜੀ। तो इस करके इश्तिहार नीति ਜਿਹੜੀ ਇੱਥੇ ਆ ਉਹ ਸਿਆਸੀ ਹਥਿਆਰ ਨੀਤੀ ਬਣੀ ਪਈ ਆ, ਤੇ ਇਹਨੂੰ ਮਤਲਬ ਕਿ ਨਿਰਪੱਖਤਾ ਦੇ ਨਾਲ ਜਿਹੜਾ ਉਹ ਅੱਗੇ ਲਿਜਾਣਾ ਚਾਹੀਦਾ। ਕਿਹਨੂੰ ਤੁਸੀਂ ਬੰਦ ਕਰਾਓਗੇ? ਹਜ਼ੂਰ ਇੱਥੇ ਬਥੇਰੇ ਨੇ। ਤਾਂ ਅੱਗੇ ਵੀ ਇੱਕ ਚੈਨਲ ਤੇ ਇਹਨਾਂ ਨੇ ਪਰਚਾ ਕਰਵਾਇਆ ਜੀ, ਉਹਦਾ ਤੁਸੀਂ ਰਿਐਕਸ਼ਨ ਦੇਖਿਆ ਵਾ। ਤਾਂ ਗੱਲ ਇਹ ਹੈ ਕਿ ਇਹ ਸਾਰਾ ਕੁਝ ਕੀਤਿਆਂ ਮੈਨੂੰ ਨਹੀਂ ਲੱਗਦਾ ਕਿ ਕੋਈ ਮਸਲਾ ਹੱਲ ਹੋਏਗਾ। ਤੁਸੀਂ ਆਪਣੀ ਕਾਰਗੁਜ਼ਾਰੀ ਸੁਧਾਰੋ, ਤੁਹਾਨੂੰ ਇਹ ਚੀਜ਼ਾਂ ਕਰਨ ਦੀ ਜ਼ਰੂਰਤ ਨਹੀਂ। ਖੈਰ ਅਸੀਂ ਮਤਲਬ ਕਿ ਕੋਸ਼ਿਸ਼ ਕਰਦੇ ਹਾਂ ਕਿ ਦੋਨਾਂ ਪੱਖਾਂ ਦੀ ਗੱਲ ਕੀਤੀ ਜਾਵੇ। ਤਾਂ ਅਸੀਂ ਇੱਥੇ ਕੋਟ ਕਰਾਂਗੇ ਜੋ ਇਹਨਾਂ ਦੇ ਹੈਗੇ ਨੇ PR ਮੰਤਰੀ, ਜਿਹੜੇ ਮਤਲਬ ਕਿ ਸੂਚਨਾ ਮੰਤਰੀ ਇੱਥੋਂ ਦੇ, ਤਾਂ ਸਾਡੇ ਉਹ ਜਿਹੜੇ ਲੋਕ ਸੰਪਰਕ ਡਿਪਾਰਟਮੈਂਟ ਦਾ ਜਾਂ ਸੂਚਨਾ ਵਾਲਿਆਂ ਦਾ ਇਹਨਾਂ ਦਾ ਹੁੰਦਾ, ਲੋਕ ਸੰਪਰਕ ਮੰਤਰੀ ਕਹਿ ਸਕਦੇ ਹਾਂ ਆਪਾਂ ਨੂੰ, PR ਮਿਨਿਸਟਰ ਕਹਿ ਸਕਦੇ ਹਾਂ। ਤਾਂ ਉਹਨਾਂ ਦਾ ਬਿਆਨ ਆਫੀਸ਼ੀਅਲੀ ਇਸ ਮਾਮਲੇ ਤੇ ਆ ਕਿ ਦੇਖੋ ਮੈਂ ਵਿਦੇਸ਼ ਦੇ ਵਿੱਚ ਚਲੇ ਗਿਆ ਸੀਗਾ, ਮੈਨੂੰ ਪਤਾ ਨਹੀਂ ਇਸ ਮੁੱਦੇ ਤੇ। ਹਾਲਾਂਕਿ ਨਾ ਤਾਂ ਉਹਨਾਂ ਨੇ ਇਸ ਚੀਜ਼ ਨੂੰ ਪ੍ਰਵਾਨ ਕੀਤਾ, ਮੰਨਿਆ, ਤਸਲੀਮ ਕੀਤਾ, ਤੇ ਨਾ ਹੀ ਉਹਨਾਂ ਨੇ ਰੱਦ ਕੀਤਾ ਹੈ। ਉਹ ਕਹਿੰਦੇ ਕਿ ਮੈਂ ਬਾਹਰ ਗਿਆ ਹੋਇਆ ਸੀਗਾ ਤੇ ਮੈਨੂੰ ਹੁਣ ਪਤਾ ਲੱਗਿਆ। ਪਰ ਦੇਖੋ 3-4 ਦਿਨ ਪਹਿਲਾਂ ਤੋਂ ਇਹ ਗੱਲ ਚੱਲੀ ਆ, PC ਹੋ ਗਈ ਆ, ਉੱਥੇ ਏਡੇ ਵੱਡੇ ਬਿਆਨ ਲੱਗਣ ਡਏ ਆ। ਤੁਸੀਂ ਕਹਿੰਦੇ ਹੋ ਕਿ ਮੈਨੂੰ ਪਤਾ ਨਹੀਂ। ਚਲੋ ਬਾਹਰ ਜਾਣਾ ਹੁੰਦਾ, ਨੇਤਾ ਬਾਹਰ ਵੀ ਜਾਂਦੇ ਤੇ ਅੰਦਰ ਵੀ ਜਾਂਦੇ ਆ। ਅੱਜ ਕੱਲ ਕਾਂਗਰਸੀ ਅੰਦਰ ਜਾਂਦੇ ਆ, ਤੁਸੀਂ ਬਾਹਰ ਜਾ ਰਹੇ ਹੋ, ਕੁਝ ਕਾਂਗਰਸੀ ਵੀ ਬਾਹਰ ਜਾ ਰਹੇ ਆ ਜੀ। ਤਾਂ ਗੱਲ ਇਹ ਆ ਕਿ ਠੀਕ ਹੈ, ਬਾਹਰ ਅੰਦਰ ਜਾਣਾ ਤਾਂ ਤੁਹਾਡਾ ਲੱਗਾ ਰਹਿੰਦਾ ਆ, ਪਰ ਇਸ ਮੁੱਦੇ ਤੇ ਇੱਕ ਅਹਿਮ ਸਵਾਲ ਆ ਕਿ ਤੁਹਾਡੇ ਮੰਤਰਾਲੇ ਨਾਲ ਜੁੜੀ ਏਡਾ ਵੱਡਾ ਅਖਬਾਰ ਮੁਹਿੰਮ ਛੇੜੀ ਬੈਠਾ ਕਿ ਸਾਡੇ ਨਾਲ ਇਸ ਤਰ੍ਹਾਂ ਪੱਖਪਾਤ ਕੀਤਾ ਜਾ ਰਿਹਾ ਵਾ, ਤੇ ਤੁਹਾਨੂੰ ਪਤਾ ਨਾ ਹੋਵੇ, ਇਹ ਬਹੁਤ ਪਤੇ ਵਾਲੀ ਗੱਲ ਆ ਕਿ ਤੁਹਾਨੂੰ ਪਤਾ ਨਹੀਂ ਜੀ।